ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 14 ਅਕਤੂਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੀ ਖਬਰ ਜਿੱਤੇ ਚਾਨਣ ਪਾਉਣਾ ਹੈ ਉਹ ਪਾਕਿਸਤਾਨ ਦੀ ਅੱਜ ਕ੍ਰਿਕਟ ਹੈ। ਪਾਕਿਸਤਾਨ ਦੀ ਕ੍ਰਿਕਟ ਤੁਹਾਨੂੰ ਪਤਾ ਹੈ ਵੀ ਥੱਲੇ ਹੀ ਥੱਲੇ ਜਾ ਰਹੀ ਹੈ ਤੇ ਇੰਗਲੈਂਡ ਵਾਲਿਆਂ ਨੇ ਇੰਨਾ ਕੁ ਕੁੱਟਿਆ, ਇੰਨਾ ਕੁ ਮਾਂਜਾ ਲਾਇਆ ਕਿ 800 ਸਕੋਰ ਬਣਾ ਛੱਡਿਆ ਸੀ। ਪਿਛਲੇ ਪਤਾ ਨਹੀਂ ਕਿੰਨੇ ਕੁ ਟੈਸਟ ਮੈਚ ਅਸੀਂ ਲਗਾਤਾਰ ਹਾਰੀ ਜਾ ਰਹੇ ਹਾਂ। ਉਹਦੇ 'ਤੇ ਹੁਣ ਸਿਰ ਜੋੜ ਕੇ ਇਹ ਇੱਕ ਮੀਟਿੰਗ ਹੋਈ ਹੈ। ਇਹ ਸਿਲੈਕਟਰਸ ਦੀ ਮੀਟਿੰਗ ਹੋਈ ਹੈ। ਜਨਾਬ ਮੋਹਸਿਨ ਨਕਵੀ ਸਾਹਿਬ, ਜਿਨ੍ਹਾਂ ਦੇ ਬਾਰੇ ਖਾਲਿਦ ਖੁਰਸ਼ੀਦ ਐਕਸ ਜਿਹੜੇ ਚੀਫ ਮਿਨਿਸਟਰ ਸਨ ਗਿਲਗਿਤ ਬਲਤਿਸਤਾਨ ਦੇ, ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਨੇ ਆਖਿਆ ਸੀ ਕਿ ਜਦੋਂ ਆਮਿਰ ਆਇਨ ਦੇ ਉੱਤੇ ਛੂ ਕਰਦਾ ਹੈ ਤੇ ਉਹਦੇ ਵਿੱਚੋਂ ਜਿਹੜੀ ਸਿਆਸੀ ਚੀਜ਼ਾਂ ਨਿਕਲਦੀਆਂ ਨੇ ਉਹ ਮੋਹਸਿਨ ਨਕਵੀ ਸਾਹਿਬ ਨੇ। ਤੇ ਉਹ ਹੁਣ ਜਨਾਬੇ ਵਾਲੀ ਉਹੀ ਮੋਹਸਿਨ ਨਕਵੀ ਸਾਹਿਬ ਨੇ ਬਹਿ ਕੇ ਸਿਲੈਕਟਰਸ ਦੀ, ਮੋਹਸਿਨ ਨਕਵੀ ਸਾਹਿਬ ਨੂੰ ਨਾ ਤੇ ਬੱਲਾ ਫੜਨਾ ਆਉਂਦਾ ਹੋਣਾ ਤੇ ਨਾ ਗੇਂਦ ਹੀ ਫੜਨੀ ਆਉਂਦੀ ਹੋਣੀ ਹੈ। ਉਹਨਾਂ ਨੂੰ ਇਹ ਵੀ ਪਤਾ ਨਹੀਂ ਹੋਣਾ ਵੀ ਬੱਲੇ ਦਾ ਸਿੱਧਾ ਪਾਸਾ ਕਿਹੜਾ, ਇੱਕ ਉਲਟਾ ਪਾਸਾ ਕਿਹੜਾ, ਦਸਤੇ ਦਾ ਪਤਾ ਹੋਣਾ ਉਹਨਾਂ ਨੂੰ ਮੇਰਾ ਖਿਆਲ, ਹੋਰ ਤਾਂ ਕਿਸੇ ਗੱਲ ਦਾ ਨਹੀਂ ਪਤਾ ਹੋਣਾ ਵੀ ਬੱਲਾ ਫੜ ਕੇ ਖਲੋਣਾ ਕਿਵੇਂ। ਲੇਕਿਨ ਉਹ ਸਿਲੈਕਟਰਸ ਜਿੱਥੇ ਬੜੇ ਬੜੇ ਵਕਾਰ ਯੂਨਸ ਵਰਗੇ ਅਤੇ ਸ਼ੁਏਬ ਮਲਿਕ ਵਰਗੇ ਅਤੇ ਦੂਜੇ ਪਲੇਅਰ ਸਾਹਮਣੇ ਬੈਠੇ ਨੇ, ਆਕਬ ਜਵੇਦ ਵਰਗੇ, ਉਹਨਾਂ ਪਲੇਅਰਸ ਦੀ ਨੂੰ ਸਾਹਮਣੇ ਬਹਾ ਕੇ ਅਤੇ ਸਦਾਰਤ ਕਰ ਰਹੇ ਨੇ ਅਤੇ ਪਾਕਿਸਤਾਨ ਦੀ ਟੀਮ ਨੂੰ ਸਿਲੈਕਟ ਕਰ ਰਹੇ ਨੇ। ਅਤੇ ਇਹਦਾ ਮਤਲਬ ਹੈ ਕਿ ਹਜੇ ਇੰਗਲੈਂਡ ਨੇ 800 ਬਣਾਇਆ, ਮੈਨੂੰ ਲੱਗਦਾ ਕੋਈ ਹੋਰ ਟੀਮ ਆਏਗੀ ਤਾਂ ਉਹ 1000 ਤੋਂ ਵੀ ਟੱਪ ਜਾਏਗੀ। ਮਤਲਬ ਕਿ ਹਜੇ ਸਾਡੇ 'ਤੇ ਜਿਹੜੇ ਨਹੂਸਤ ਦੇ ਸਾਏ ਨੇ ਉਹ ਸ਼ਾਇਦ ਹੋਰ ਲੰਮੇ ਵੀ ਨੇ ਅਤੇ ਹੋਰ ਕਾਲੇ ਵੀ ਨੇ। ਅੱਛਾ, ਹੁਣ ਇਹਨਾਂ ਦੇ ਬੈਠਣ 'ਤੇ ਮੈਨੂੰ ਚੇਤੇ ਆਇਆ ਕਿ ਹੋ ਸਕਦਾ ਹੈ ਇਹਨਾਂ ਨੇ ਉੱਥੇ ਬਹਿ ਕੇ ਕੋਈ ਪਲਾਨ ਕੀਤਾ ਹੋਵੇ। ਔਰ ਜ਼ਾਹਿਰ ਹੈ ਹਰ ਬੰਦੇ ਦਾ ਇੱਕ ਆਪਣਾ ਤਰੀਕਾਕਾਰ ਹੁੰਦਾ ਹੈ, ਆਪਣੀ ਇੱਕ ਵਜ੍ਹਾ ਸ਼ੋਹਰਤ ਹੁੰਦੀ, ਆਪਣਾ ਇੱਕ ਐਕਸਪੀਰੀਅੰਸ ਹੁੰਦਾ। ਅਤੇ ਮੋਹਸਿਨ ਨਕਵੀ ਸਾਹਿਬ ਦਾ ਐਕਸਪੀਰੀਅੰਸ ਤਾਂ ਤੁਹਾਨੂੰ ਪਤਾ ਹੈ, ਕੁੱਟਮਾਰ ਹੈ ਅਤੇ ਲੁੱਟਮਾਰ ਹੈ, ਜਾਂ ਕੁੱਟਮਾਰ ਹੈ ਅਤੇ ਜਾਂ ਲੁੱਟਮਾਰ ਹੈ। ਲੁੱਟਮਾਰ ਤਾਂ PCB 'ਚ ਕਰਨ ਹੀ ਰਹੇ ਹੋਣੇ ਨੇ। ਪਿਛਲੇ ਦਿਨਾਂ 'ਚ ਤੁਹਾਨੂੰ ਦੱਸਿਆ ਸੀ ਵੀ ਹੁਣ PCB ਦੇ ਜਿਹੜੇ ਨਸ਼ਰੀਆਤੀ ਰਾਬਤਾ, ਜਿਹੜੇ ਉਹਨਾਂ ਨੇ ਨਸ਼ਰੀਆਤੀ ਰਾਈਟਸ ਵੇਚਣੇ ਸਾਡੇ $21 ਮਿਲੀਅਨ ਦੇ, ਉਹ ਨਹੀਂ ਸੀ ਵਿਕਣ ਡਏ ਉਦੋਂ ਖਬਰ ਆਈ ਸੀ। ਅਤੇ ਲੁੱਟ ਮਾਰ ਅਤੇ ਉਹਨੂੰ ਕੰਗਾਲ ਅਤੇ ਉਹ ਅੱਲਾ ਦੇ ਹੁਕਮ ਨਾਲ ਕਰਕੇ ਨਿਕਲਣਗੇ, ਕਿਉਂਕਿ ਹੱਥ ਜੂ ਪਾ ਲਿਆ ਉਹਨਾਂ ਨੇ ਇਸ ਸ਼ੈ ਨੂੰ, ਅਤੇ ਹੁਣ ਇਹਦੀਆਂ ਚੀਕਾਂ ਕਢਾ ਦੇਣਗੇ। ਲੇਕਿਨ ਦੂਜੇ ਪਾਸੇ ਜਿਹੜੀ ਕੁੱਟਮਾਰ ਹੈ ਉਹ ਉਹਨਾਂ ਦਾ ਤੁਹਾਨੂੰ ਪਤਾ ਤੁਰਰਾ ਇਮਤਿਆਜ਼ ਹੈ। ਜੋ ਕੁਝ ਉਹਨਾਂ ਪੰਜਾਬ 'ਚ ਕੀਤਾ, ਫਿਰ ਹੁਣ ਉਹ ਸੈਂਟਰ 'ਚ ਕਰ ਰਹੇ ਨੇ। ਅਤੇ ਮੈਨੂੰ ਕਿਤੇ ਸ਼ੱਕ ਹੈ ਕਿ ਹੁਣ ਪਾਕਿਸਤਾਨ ਨੂੰ ਜਿਤਾਉਣ ਵਾਸਤੇ ਅਤੇ ਇੰਗਲੈਂਡ ਨੂੰ ਹਰਾਉਣ ਵਾਸਤੇ ਕਿਤੇ ਪਿੱਚ ਦੇ 4 ਚੁਫੇਰੇ ਕੰਟੇਨਰ ਹੀ ਨਾ ਲਵਾ ਦੇਣ ਅਤੇ ਆਖਣ ਅਸੀਂ ਇੰਗਲੈਂਡ ਦੀ ਟੀਮ ਨੂੰ ਵੜਨ ਹੀ ਨਹੀਂ ਦੇਣਾ। ਵੜਨਗੇ ਗਰਾਊਂਡ 'ਤੇ ਸਾਨੂੰ ਹਰਾਉਣਗੇ, ਕਿਉਂਕਿ ਮੋਹਸਿਨ ਨਕਵੀ ਸਾਹਿਬ ਦੀ ਤੇ ਇਹਦੇ ਵਿੱਚ ਹੀ ਮਹਾਰਤ ਹੈ। ਦੂਜੇ ਪਾਸੇ ਚੇਤੇ ਕਰੋ ਕਿ ਜਿਹੜੇ ਇਸਲਾਮਾਬਾਦ ਏਅਰਪੋਰਟ ਹੈ, ਏਅਰਪੋਰਟ ਵੀ ਅਮੂਮੀ ਤੌਰ 'ਤੇ ਉਹਨਾਂ ਦੇ ਵਿੱਚ ਵੀ ਇੰਟੀਰੀਅਰ ਮਿਨਿਸਟਰੀ ਦਾ ਬੜਾ ਅਮਲ ਦਖਲ ਹੁੰਦਾ ਹੈ। ਇਸਲਾਮਾਬਾਦ ਏਅਰਪੋਰਟ ਦੀ ਕੱਲ੍ਹ ਪਰਸੋਂ ਹੀ ਤੁਹਾਨੂੰ ਖਬਰ ਦਿੱਤੀ ਸੀ ਵੀ ਉੱਥੇ ਉਹਨੂੰ ਪ੍ਰਾਈਵੇਟਾਈਜ਼ ਕਰ ਰਹੇ ਨੇ। 2 ਪਾਰਟੀਆਂ ਨਿਲਾਮੀ ਦੇ ਵਿੱਚ ਆਈਆਂ ਸਨ, ਇੱਕ ਨੂੰ ਬਾਹਰ ਹੀ ਡੱਕ ਛੜਿਆ ਸੀ ਕੰਟੇਨਰ ਲਾ ਕੇ। ਕੰਟੇਨਰ ਤਾਂ ਨਹੀਂ, ਜ਼ਾਹਿਰ ਗੇਟ 'ਤੇ ਡੱਕਿਆ ਹੋਣਾ ਉਹਨੂੰ ਬੋਲੀ 'ਚ ਆਉਣ ਹੀ ਨਹੀਂ ਸੀ ਦਿੱਤਾ, ਅਤੇ ਦੂਜੀ ਨੂੰ ਕੱਲੀ ਨੂੰ ਹੀ, ਪਾਰਟੀ ਨੂੰ ਜਿਹੜਾ ਬੋਲੀ ਜ਼ਾਹਿਰ ਹੈ ਕੱਲੀ ਜੋ ਸੀ, ਅਤੇ ਉਹਨੂੰ ਕੱਲੀ ਨੂੰ ਹੀ ਬੋਲੀ ਦੇ ਛੱਡੀ। ਹੁਣ ਇਹ ਪਤਾ ਨਹੀਂ ਕਿ ਉਹਦੇ 'ਚ ਕੋਈ ਕਿੱਕਬੈਕ ਸਨ ਨਹੀਂ ਸਨ, ਕੀ ਮਾਮਲਾ ਸੀ, ਲੇਕਿਨ ਬਹਰਹਾਲ ਉਹਦੇ 'ਚ ਮਤਲਬ ਕੋਈ ਕਰਪਸ਼ਨ ਸੀ ਨਹੀਂ ਸੀ, ਕੀ ਸੀ, ਇਹ ਤਾਂ ਸਾਨੂੰ ਨਹੀਂ ਪਤਾ। ਲੇਕਿਨ ਇਹ ਪਤਾ ਲੱਗਾ ਵੀ ਇੱਕ ਪਾਰਟੀ ਨੂੰ ਅੰਦਰ ਹੀ ਨਹੀਂ ਆਉਣ ਦਿੱਤਾ, ਅਤੇ ਉਹ ਜਿਹੜੀ ਪਾਰਟੀ ਨੂੰ ਬਾਹਰ ਹੀ ਡੱਕਿਆ ਉਹਨਾਂ ਬਾਅਦ ਸ਼ਿਕਾਇਤ ਕੀਤੀ ਕਿ ਸਾਨੂੰ ਅੰਦਰ ਜਾਣ ਦਿੰਦੇ ਅਤੇ ਅਸੀਂ ਬੋਲੀ ਦਿੰਦੇ। ਤੋ ਇੱਕ ਕੱਲਾ ਹੀ ਅੰਦਰ ਰਹਿ ਗਿਆ, ਕੱਲੇ ਨੂੰ ਮੈਂ ਕੱਲੀ ਟੱਕਰੀ, ਮੇਰੀ ਜੇਬ ਲੱਡੂਆਂ ਨੇ ਪਾੜੀ, ਉਹ ਗੱਲ ਬਣੀ ਜਨਾਬ। ਉਹਨਾਂ ਨੇ ਉਹਨੂੰ ਮੇਰਾ ਖਿਆਲ ਠੇਕਾ ਜਿਹੜਾ ਦੇ ਛੱਡਿਆ। ਉਹਨਾਂ ਨੇ ਸ਼ਿਕਾਇਤ ਜਮ੍ਹਾਂ ਕਰਾਈ ਹੈ, ਸ਼ਿਕਾਇਤ ਵੀ ਇਹਨਾਂ ਹੀ ਸੁਣਨੀ ਹੈ। ਅਤੇ ਇਹ ਤਾਂ ਜਨਾਬ ਪਹਿਲੀ ਗੱਲ ਜਿਹੜੀ ਉਹ ਪਾਕਿਸਤਾਨ ਦੀ ਕ੍ਰਿਕਟ ਟੀਮ ਨਾਲ। ਅੱਛਾ, ਅੱਗੋਂ ਜਿਹੜੀ ਅਗਲੀ ਗੱਲ ਤੁਹਾਡੇ ਸਾਹਮਣੇ ਰੱਖਣੀ, ਉਹ ਫੈਸਲਾਬਾਦ ਦੇ ਵਿੱਚ ਦਿਨ ਦਿਹਾੜੇ ਡਕੈਤੀ ਹੋਈ ਹੈ। ਉਹ ਜਿਹੜੀ ਡਕੈਤੀ ਹੋਈ ਹੈ ਉਹ ਜਿਊਲਰ ਸ਼ਾਪ 'ਤੇ, ਉੱਥੇ ਉਹਨਾਂ ਨੇ 2 ਕਰੋੜ ਦੀ ਡਕੈਤੀ ਕੀਤੀ ਹੈ। ਅਤੇ ਫੈਸਲਾਬਾਦ ਦੇ ਵਿੱਚ ਉਹਨਾਂ ਬਿਲਕੁਲ ਜਿਹਨੂੰ ਆਉਂਦੇ ਨਾ ਬੜੀ ਤਸੱਲਾ ਦੇ ਨਾਲ, ਰੂਹ ਰਾਜ਼ੀ ਕਰਦਿਆਂ ਹੋਇਆਂ ਉਹਨਾਂ ਡਕੈਤੀ ਕੀਤੀ ਹੈ। ਕੋਈ ਉਹਨਾਂ ਨੂੰ ਡਰ ਖੌਫ ਨਹੀਂ ਸੀ, ਕੋਈ ਦੌੜ ਭੱਜ ਨਹੀਂ ਸੀ, ਕੋਈ ਉਹਨਾਂ ਨੂੰ ਪਰੇਸ਼ਾਨੀ ਨਹੀਂ ਸੀ ਕਿ ਇੱਥੇ ਪੁਲਿਸ ਆ ਜਾਏਗੀ। ਬੜੀ ਤਸੱਲੀ ਦੇ ਨਾਲ ਉਹਨਾਂ ਆਪਣਾ ਕੰਮ ਪਾਇਆ। ਔਰ ਉਹਦੀ ਵੀਡੀਓ ਵੀ ਵੇਖ ਲਓ, ਚਪੇੜਾ ਮਾਰ ਰਹੇ ਨੇ ਉਹਨਾਂ ਵਿਚਾਰਿਆਂ ਨੂੰ, ਬੰਦੂਕਾਂ ਉਹਨਾਂ ਦੇ ਉੱਤੇ ਕੱਸੀਆਂ ਨੇ, ਗੰਦੀਆਂ ਗਾਲਾਂ ਕੱਢ ਰਹੇ ਨੇ, ਤਸੱਲਾ ਨਾਲ ਪੂਰਾ ਉਹਨਾਂ ਡਾਕਾ ਮਾਰ ਕੇ ਨਿਕਲੇ ਨੇ। ਅਤੇ ਫੈਸਲਾਬਾਦ ਦੀ ਜਿਹੜੀ ਪੁਲਿਸ ਹੈ ਉਹ ਫੈਸਲਾਬਾਦ ਦੇ ਵਿੱਚ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ MPA ਨੇ ਅਤੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਜਿਹੜੇ ਵਰਕਰ ਨੇ ਅਤੇ ਜਿਹੜੇ ਸਾਡੇ ਲੀਡਰਾਂ ਨੇ ਉੱਥੋਂ ਦੇ, ਉਹਨਾਂ ਨੂੰ ਚੁੱਕਣ 'ਤੇ, ਉਹਨਾਂ ਦੇ ਉੱਤੇ ਤਸ਼ੱਦਦ ਕਰਨ 'ਤੇ, ਉਹਨਾਂ ਦੇ ਘਰਾਂ 'ਚ ਛਾਪੇ ਮਾਰਨ 'ਤੇ ਉਹਦੇ 'ਚ ਮਸਰੂਫ ਹੈ। ਦੂਜੇ ਪਾਸੇ ਸ਼ਹਿਰ 'ਚ ਕੀ ਹੋ ਰਿਹਾ ਉਹ ਤੁਸੀਂ ਆਪ ਵੇਖ ਲਿਆ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਕਿਸਾਨਾਂ ਦੀ ਹੈ। ਕਿਸਾਨਾਂ ਦੀ ਖਬਰ ਇਹ ਹੈ ਵੀ ਗੰਦਮ ਦਾ ਜਿਹੜਾ ਬੀਜ ਹੈ ਇਸ ਵੇਲੇ ਉਹ ਪੰਜਾਬ ਜਿਹੜਾ ਸੀਡ ਕਾਰਪੋਰੇਸ਼ਨ ਹੈ ਉਹ 7300 ਰੁਪਏ ਦੇ 50 ਕਿਲੋ ਦੇ ਰਹੀ। 50 ਕਿਲੋ ਦੀ ਜਿਹੜੀ ਗੁੱਥੀ ਹੈ, ਜਿਹੜੀ ਕਣਕ ਦਾ ਬੀਜ, ਉਹ ਵੀ ਕਣਕ ਹੀ ਹੁੰਦੀ ਹੈ, ਉਹਦਾ ਕਣਕ ਦਾ ਬੀਜ ਹੈ ਉਹ 50 ਕਿਲੋ ਦੀ ਗੁੱਥੀ ਜਿਹੜੀ ਹੈ, ਜਿਹੜਾ ਥੈਲਾ ਹੈ 50 ਕਿਲੋ ਦਾ, ਬੋਰੀ ਹੈ,
ਉਹ 7300 ਰੁਪਈਏ ਦਾ ਲੱਭਣ ਡਿਆ, 7300 ਦਾ। ਤੇ ਕਿਸਾਨ ਦੇ ਕੋਲੋਂ ਗੰਦਮ ਜਿਹੜੀ ਖਰੀਦੀ ਉਹ 2800 ਦੀ, 2900 ਦੀ। ਮਤਲਬ ਕਿਸਾਨ ਆਪਣੀ ਗੰਦਮ ਵੇਚੇ 2800 ਦੀ, 2900 ਦੀ, ਤੇ ਸੀਡ ਕਾਰਪੋਰੇਸ਼ਨ ਜਿਹੜਾ ਉਹ ਵੇਚੇ 7300 ਦੀ ਆਪਣੀ ਗੰਦਮ। ਤੇ ਤੁਸੀਂ ਜ਼ਰਾ ਗਾਂ ਗੌਰ ਨਾਲ ਸੋਚੋ ਕਿ ਫਿਰ ਬਾਜੀ ਨੇ ਆਖਣਾ ਵੀ ਸੀਡ ਕਾਰਪੋਰੇਸ਼ਨ ਨੂੰ ਅਸੀਂ ਇੰਨਾ ਮੁਨਾਫਾ ਦਵਾਤਾ, ਤਾਂ ਮੁਨਾਫਾ ਤਾਂ ਹੋਣਾ ਹੀ ਹੈ ਕਿਸਾਨਾਂ ਦੀ। ਜਿਸ ਵੇਲੇ ਤੁਸੀਂ ਪਹਿਲਾਂ ਵੀ ਤੁਹਾਨੂੰ ਪਤਾ ਵੀ ਮੰਜੀ ਪੀੜੀ ਠੋਕ ਦਿੱਤੀ ਹੈ, ਜਿਹੜੀ ਥੋੜ੍ਹੀ ਬਹੁਤ ਬਚਣੀ ਹੈ ਉਹ ਤੁਸੀਂ ਇੱਥੋਂ ਠੋਕ ਦੇਣੀ। ਤੇ ਦੂਜੇ ਪਾਸੇ ਜਿਹੜੀ ਕੋਈ ਕਸਰ ਮਾੜੀ ਚੰਗੀ ਰਹਿ ਗਈ, ਵੀ ਕਿਤੇ ਚੂਲ ਕੋਈ ਮਾੜੀ ਚੰਗੀ ਹਿਲਦੀ ਹੋਈ ਕਿਸਾਨਾਂ ਦੀ, ਤੇ ਉੱਥੋਂ ਕੋਈ ਥੋੜ੍ਹੀ ਬਹੁਤ ਝੂਕਣ ਦੀ ਆਵਾਜ਼ ਆਉਂਦੀ ਹੋਈ, ਤੇ ਉਹ ਆਪਣੀ ਖਾਲਦ ਖੋਖਰ ਸਾਹਿਬ ਨੇ ਠੋਕ ਦੇਣੀ ਹੈ। ਉਹ ਤੁਹਾਨੂੰ ਪਤਾ ਸ਼ੋਲਾ ਬਿਆਨ ਬੜੇ ਨੇ, ਮੱਥੇ ਤੇ ਵੱਟ ਵੀ ਰੱਖਦੇ ਨੇ, ਯਾਰ ਨੇ ਸਾਡੇ, ਵੈਸੇ ਦੋਸਤ ਨੇ, ਮੈਂ ਬੜਾ ਇਹਤਰਾਮ ਕਰਨਾ ਉਹਨਾਂ ਦਾ। ਲੇਕਿਨ ਐਨ ਜਿਸ ਵੇਲੇ ਔਖਾ ਵੇਲਾ ਆਉਂਦਾ ਤੇ ਉਹ ਵੀ ਗੋਡਿਆਂ ਤੇ ਡਿੱਗ ਜਾਂਦੇ ਨੇ। ਉਹਨਾਂ ਨੇ ਵੀ ਪਿਛਲੇ ਦਿਨੋਂ 90 ਦਿਨਾਂ ਜਦੋਂ ਇਲੈਕਸ਼ਨ ਦਾ ਵੇਲਾ ਆਇਆ ਸੀ ਤੇ ਖਾਲਦ ਖੋਖਰ ਸਾਹਿਬ ਨੇ ਆਖਿਆ ਵੀ ਇਹਦੇ ਨਾਲ ਮੁਲਕ 'ਚ ਇੰਤਸ਼ਾਰ ਫੈਲੇਗਾ, 90 ਦਿਨਾਂ 'ਚ ਇਲੈਕਸ਼ਨ ਵਾਲੀ ਗੱਲ ਪੀਟੀਆਈ ਕਿਉਂ ਕਰਨ ਰਹੀ ਹੈ। ਉਹਨਾਂ ਵੀ ਚੌਧਰੀ ਸਾਹਿਬ ਦੀ ਪਿੱਛੇ ਕਵਾਲੀ ਦੇ ਉੱਤੇ ਤਾੜੀ ਮਾਰੀ ਸੀ, ਤੇ ਹੁਣ ਫਿਰ ਹੋਰ ਚੁੱਪ ਹੋਣ, ਰੋਂਦੇ ਫਿਰਦੇ ਜੇ, ਆਂਦੇ ਜੇ ਇਮਰਾਨ ਖਾਨ ਦੇ ਜ਼ਮਾਨੇ 'ਚ ਸਾਡੇ ਨਾਲ ਇਹ ਚੰਗਾ ਹੋਇਆ ਸੀ ਤੇ ਇਹਨਾਂ ਦੇ ਭੈੜਾ ਹੋਇਆ। ਤੇ ਜਦੋਂ ਇਮਰਾਨ ਖਾਨ ਦੇ ਨਾਲ ਨਿਕਲਣ ਦਾ ਵੇਲਾ ਹੈ ਉਦੋਂ ਤੇ ਸਰਕਾਰ ਤੁਸੀਂ ਵੀ ਗਾਇਬ ਹੋ ਗਏ, ਕਿਤੇ ਨਜ਼ਰ ਹੀ ਨਹੀਂ ਆਏ। ਤੇ ਇਸ ਲਈ ਕਿਸਾਨਾਂ ਨੂੰ ਆਪਣੇ ਹੱਕ ਵਾਸਤੇ, ਜਿਸ ਤਰ੍ਹਾਂ ਹਿੰਦੁਸਤਾਨ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਆਪਣਾ ਜਿਹੜਾ ਉਹਨਾਂ ਦਾ ਨਜ਼ਰੀਆ ਹੈ, ਜਿਹੜਾ ਉਹਨਾਂ ਦਾ ਇਸ਼ੂ ਹੈ, ਉਹਨੂੰ ਵੇਚਦੇ ਨਹੀਂ ਬਲਕਿ ਉੱਤੇ ਖਲੋਂਦੇ ਨੇ ਔਰ ਆਪਣੇ ਹਕੂਕ ਲੈ ਕੇ ਰਹਿੰਦੇ ਨੇ। ਚੇਤੇ ਕਰੋ ਕਿ ਮੋਦੀ ਨੇ ਜਿਹੜੇ ਕਵਾਨੀਨ ਬਣਾਏ ਸਨ ਔਰ ਆਂਦਾ ਸੀ ਮੈਂ ਨਹੀਂ ਉਹਨਾਂ ਨੂੰ ਵਾਪਸ ਕਰਨਾ। ਪੰਜਾਬ ਦੇ, ਹਰਿਆਣੇ ਦੇ ਕਿਸਾਨਾਂ ਨੇ ਜਾ ਕੇ ਦਿੱਲੀ ਮੋਰਚਾ ਕੱਢਿਆ ਸੀ। ਮੋਰਚਾ ਉੱਥੇ ਇhtਜਾਜ, ਜਲੂਸ, ਜਲਸੇ ਨੂੰ ਆਖਦੇ ਨੇ, ਪ੍ਰੋਟੈਸਟ ਨੂੰ ਆਖਦੇ ਨੇ, ਉਹਨਾਂ ਉੱਥੇ ਮੋਰਚਾ ਕੱਢਿਆ ਸੀ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਸੀ ਹੋਇਆ ਮੁੜ ਨਹੀਂ ਸੀ ਆਏ। ਪਰ ਖੋਖਰ ਸਾਹਿਬ ਜਿਹੜੇ ਨੇ ਤੋਂ ਪਹਿਲਾਂ ਹੀ ਢੇਰੀ ਹੋ ਜਾਂਦੇ ਨੇ, ਤੇ ਹੁਣ ਵੀ ਬਸ ਉਹ ਤੱਤੇ ਬਿਆਨ ਦੇਣ ਡਏ ਨੇ, ਤੇ ਬਸ ਹਵਾੜ ਹੀ ਤੱਤੀ ਕੱਢਣ ਡਏ ਨੇ, ਬਾਕੀ ਹੋਰ ਗੱਲ ਕੋਈ ਨਹੀਂ। ਅੱਛਾ ਜੀ, ਅੱਗੇ ਤੁਰਨੇ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। ਰੈੱਡ ਜ਼ੋਨ, ਤੁਹਾਨੂੰ ਪਤਾ ਹੀ ਕਿ ਉੱਥੇ SCO ਦੀ ਕਾਨਫਰੰਸ ਹੋ ਰਹੀ। ਰੈੱਡ ਜ਼ੋਨ ਦੀ ਤੁਹਾਡੇ ਸਾਹਮਣੇ ਤਾਜ਼ਾ ਤਰੀਨ ਸੂਰਤ ਹਾਲ ਰੱਖਣੀ। ਔਰ ਰੈੱਡ ਜ਼ੋਨ ਦੀ ਤਾਜ਼ਾ ਤਰੀਨ ਸੂਰਤ ਹਾਲ ਹੈ ਵੀ ਉੱਥੇ ਬਾਂਦਰ ਹੀ ਬਾਂਦਰ ਇਕੱਠੇ ਹੋ ਗਏ ਨੇ। ਜੀ ਹਾਂ, ਇਹ ਅਸੀਂ ਨਹੀਂ ਆਖਣ ਡਏ, ਉੱਥੇ ਵਾਕਈ ਬਾਂਦਰ ਆਏ ਨੇ, ਤੁਹਾਨੂੰ ਫੁਟੇਜ ਵੀ ਵਿਖਾ ਰਹੇ ਹਾਂ। 2 ਦਿਨ ਪਹਿਲਾਂ ਹੀ ਸਾਲੇ ਜ਼ਾਫਰ ਸਾਹਿਬ ਨੇ ਖਬਰ ਦਿੱਤੀ ਸੀ ਔਰ ਉਹਨਾਂ ਆਖਿਆ ਸੀ ਵੀ ਜੱਜਿਸ ਕਾਲੋਨੀ ਦੇ ਵਿੱਚ ਬਾਂਦਰ ਹੀ ਬਾਂਦਰ ਇਕੱਠੇ ਹੋ ਗਏ ਨੇ। ਇਹ ਹੁਣ ਜ਼ਾਹਿਰ ਹੈ ਉਹਨਾਂ ਨੇ ਕੋਈ ਜੱਜਿਸ ਮਿਲ ਰਹੇ ਹੋਣਗੇ ਤੇ ਉਹਨਾਂ ਨੇ ਤਸ਼ਬੀਹ ਦੇ ਕੇ, ਵਰਨਾ ਉੱਥੇ ਅੰਦਰ ਸਾਲੇ ਜ਼ਾਫਰ ਸਾਹਿਬ ਮੈਨੂੰ ਇਹ ਦੱਸੋ ਵੀ ਉਹ ਕਿਹੜਾ ਵੀ ਉੱਥੇ ਬਾਂਦਰਾਂ ਦੀ ਹੁਣ ਪਤਾ ਨਹੀਂ ਕੀ ਆਖਾਂਗੇ, ਉਹਨੂੰ ਲਿੱਦ ਆਖਾਂਗੇ, ਕੀ ਆਖਾਂਗੇ, ਜੋ ਵੀ ਚਲੋ ਤੁਸੀਂ ਸਮਝਦੇ ਹੋ ਵੀ ਉਹ ਉਹਨਾਂ ਦੀ ਕਿਹੜਾ ਡਿਊਟੀ ਲੱਗੀ ਸਾਲੇ ਜ਼ਾਫਰ ਸਾਹਿਬ ਦੀ ਵੀ ਉਹਨਾਂ ਬਾਂਦਰਾਂ ਦੀਆਂ ਜਿਹੜੀਆਂ ਉਹ ਨੈਪੀਆਂ ਚੇਂਜ ਕਰਨੀਆਂ ਨੇ ਤੇ ਉੱਥੇ ਬਾਂਦਰਾਂ ਨੂੰ ਸਾਫ਼ ਕਰਨਾ, ਜਾਂ ਉਹਨਾਂ ਨੂੰ, ਮੇਰਾ ਮਤਲਬ ਹੈ ਕਿ ਉਹਨਾਂ ਦਾ ਸਤੰਜਾ ਕਰਵਾਉਣਾ ਉੱਥੇ ਬਾਂਦਰਾਂ ਦਾ। ਤੇ ਜਾਂ ਤੇ ਸਾਲੇ ਜ਼ਾਫਰ ਸਾਹਿਬ ਦੀ ਡਿਊਟੀ ਹੋਵੇ ਨਾ ਵੀ ਉਹਨਾਂ ਜਨਾਬ ਜੱਜਿਸ ਕਲੋਨੀ, ਪੰਜਾਬ ਹਾਊਸ, ਹੋਰ ਇਹ ਸਾਰੇ ਇਲਾਕੇ 'ਚ ਜਿਹੜਾ ਵੀ ਬਾਂਦਰ ਜਿਹੜਾ ਹੈ ਉਹ ਕਿਤੇ ਆਪਣਾ ਜੰਗਲ ਪਾਣੀ ਜਾਂਦਾ, ਉਸ ਤੋਂ ਬਾਅਦ ਉਹਦਾ ਸਤੰਜਾ ਜਿਹੜਾ ਹੈ ਉਹ ਕਰਵਾਉਣਾ ਜਨਾਬ ਸਾਲੇ ਜ਼ਾਫਰ ਸਾਹਿਬ ਨੇ। ਤੇ ਫਿਰ ਸਮਝ ਆਉਂਦੀ ਹੈ ਉਹਨਾਂ ਦਾ ਕੀ ਕੰਮ ਹੈ ਉੱਥੇ ਬਾਂਦਰਾਂ ਦੀ ਇਤਲਾਹ ਦੇਣ ਦੀ। ਤੇ ਉਹ ਮੇਰਾ ਖਿਆਲ ਜੱਜਿਸ ਨੂੰ ਹੀ ਬਾਂਦਰ ਕਹਿ ਕੇ ਮੁਖਾਤਬ ਕਰ ਰਹੇ ਨੇ ਸਾਲੇ ਜ਼ਾਫਰ ਸਾਹਿਬ। ਲੇਕਿਨ ਉਹ ਦਰਬਾਰੀ ਕਿਸਮ ਦੀ, ਤੁਹਾਨੂੰ ਪਤਾ ਜਰਨਲਿਜ਼ਮ ਕਰਦੇ ਨੇ, NGO ਕਰਦੇ ਰਹਿਣਗੇ, ਉਹਨਾਂ ਨੇ ਇਸ ਤੋਂ ਬਾਜ਼ ਆਉਣਾ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। ਹਸਾਨ ਨਿਆਜ਼ੀ ਸਾਹਿਬ, ਇਮਰਾਨ ਖਾਨ ਸਾਹਿਬ ਦੇ ਭਾਣਜੇ, ਤੁਹਾਨੂੰ ਪਤਾ ਬੜੀ ਦਲੇਰੀ ਨਾਲ ਇਸ ਵੇਲੇ ਜੇਲ੍ਹ ਕੱਟ ਰਹੇ ਨੇ, ਮਿਲਟਰੀ ਕੋਰਟ ਦੇ ਵਿੱਚ ਨੇ। ਔਰ ਉਹਨਾਂ ਦੀ ਵਾਲਦਾ ਦਾ ਇੱਕ ਇੰਟਰਵਿਊ ਆਇਆ ਜਿਹਦੇ 'ਚ ਉਹਨਾਂ ਨੇ ਆਖਿਆ ਵੀ ਹਸਾਨ ਨਿਆਜ਼ੀ ਨੂੰ ਜਦੋਂ ਮੈਂ ਮਿਲਣ ਗਈ ਤੇ ਉਹ ਵਾਪਸ ਜਾ ਰਿਹਾ ਸੀ ਤੇ ਇਰਦ ਗਿਰਦ ਉਹਦੇ ਫੌਜੀ ਸਨ, ਤੇ ਉਹਨੇ ਮੇਰੇ ਕੋਲੋਂ ਪੁੱਛਿਆ ਕਿ ਅੰਮਾ ਕੀ ਕੋਈ ਡੀਲ ਹੋ ਰਹੀ ਹੈ। ਤੇ ਮੈਂ ਕਿਹਾ ਨਹੀਂ ਪੁੱਤਰ, ਡੀਲ ਕੋਈ ਨਹੀਂ ਹੋ ਰਹੀ, ਇਹ ਝੂਠ ਬੋਲਦੇ ਨੇ ਤੇਰੇ ਨਾਲ ਜਿਹੜੇ ਵੀ ਆਉਂਦੇ ਨੇ ਡੀਲ ਹੋ ਰਹੀ, ਮਾਮੂ ਤੇਰਾ ਇਮਰਾਨ ਖਾਨ ਕੋਈ ਡੀਲ ਨਹੀਂ ਕਰ ਰਿਹਾ। ਤੇ ਉਹਨਾਂ ਆਖਿਆ ਸਾਨੂੰ ਤਾਂ ਇੱਥੇ ਇਹ ਹੀ ਦੱਸਦੇ ਨੇ ਵੀ ਐਵੇਂ ਹੀ ਜੇਲ੍ਹ ਕੱਟਣ ਡਏ ਜੇ, ਬਾਹਰ ਤੇ ਇਮਰਾਨ ਖਾਨ ਨੇ ਡੀਲ ਕਰ ਲਈ ਹੈ। ਇਹ ਹੀ ਵਾਰਦਾਤ ਪਾਉਂਦੇ ਨੇ, ਤੁਹਾਡੇ ਨਾਲ ਵੀ ਅਕਸਰ ਇਹੀ ਵਾਰਦਾਤ ਪਾਉਂਦੇ ਨੇ, ਗਾਂ ਵੀ ਇਹਨਾਂ ਨੇ ਇਹੀ ਵਾਰਦਾਤ ਪਾਉਣੀ ਹੈ। ਜਦੋਂ ਇਹ ਤੁਹਾਨੂੰ ਮੁਤਨਫਰ ਕਰਨ ਦੀ ਕੋਸ਼ਿਸ਼ ਕਰਨ ਕਿ ਡੀਲ ਹੋ ਗਈ, ਇਮਰਾਨ ਖਾਨ ਨੇ ਡੀਲ ਕਰ ਲਈ, ਫਲਾਣੇ ਨੇ ਡੀਲ ਕਰ ਲਈ, ਤੁਸੀਂ ਸਮਝ ਜਾਣਾ ਵੀ ਇਹ ਬਰੀਕ ਵਾਰਦਾਤ ਸਾਡੇ ਚੌਧਰੀ ਦੀ ਹੈ। ਇਮਰਾਨ ਖਾਨ ਨੇ ਡੀਲ ਨਹੀਂ ਜੇ ਕਰਨੀ ਤੇ ਉਹਦੇ ਬੰਦਿਆਂ ਨੇ ਵੀ ਡੀਲ ਕੋਈ ਨਹੀਂ ਕਰਨੀ ਜਿਹੜੇ ਨਜ਼ਰੀਆਤੀ ਤੌਰ ਤੇ ਉਹਦੇ ਨਾਲ ਨੇ। ਔਰ ਅਗਰ ਕੋਈ ਤੁਹਾਨੂੰ ਦੱਸਦਾ ਹੈ ਤਾਂ ਤੁਸੀਂ ਆਪੇ ਸਮਝ ਜਾਣਾ। ਅੱਛਾ ਜੀ, ਅੱਗੋਂ ਇੱਕ ਨੌਜਵਾਨ ਆਂਦਾ ਹੈ ਵੀ 18 ਘੰਟੇ ਕੰਮ ਕਰਨ ਡਏ ਪਰ ਬਿਜਲੀ ਦਾ ਬਿੱਲ ਪੂਰਾ ਨਹੀਂ ਹੁੰਦਾ। ਕਰੋਨਾ ਦੇ ਵਿੱਚ ਇਹੋ ਜਿਹੀ ਸੂਰਤ ਹਾਲ ਨਹੀਂ ਸੀ, ਹਾਲਾਂਕਿ ਸਾਡੀ ਦੁਕਾਨਦਾਰੀ ਉਦੋਂ ਨਹੀਂ ਸੀ, ਪਰ ਫਿਰ ਵੀ ਇਮਰਾਨ ਖਾਨ ਸਾਡੇ ਨਾਲ ਖਲੋਤਾ ਸੀ, ਬਿਜਲੀ ਦੇ ਬਿੱਲ ਵੀ ਸਾਡੇ ਜਮ੍ਹਾਂ ਕਰਵਾਏ ਸੀ, ਤੇ ਅਸੀਂ ਕਮ ਅਜ਼ ਕਮ ਰੋਟੀ ਪਾਣੀ ਖਾਣ ਜੋਗੇ ਹੈ ਸਾਂ ਉਦੋਂ। ਹੁਣ ਤੇ ਸਾਡਾ ਜਿਹੜਾ ਬਿੱਲ ਵੀ ਪੂਰਾ ਨਹੀਂ ਹੁੰਦਾ ਤੇ ਅਸੀਂ ਰੋਟੀ ਪਾਣੀ ਖਾਣ ਜੋਗੇ ਵੀ ਰਹਿ ਨਹੀਂ ਗਏ। ਇਹ ਹੁਣ ਲੋਕੀ ਗੁਰਬਤ ਦਾ ਵੀ ਤੇ ਜਿੱਡੇ ਕਿ ਤੰਗ ਪਏ ਨੇ, ਉਹ ਸਾਰੀ ਜਿਹੜੀ ਦਾਸਤਾਨ ਹੈ, ਸੂਰਤ ਹਾਲ ਹੈ, ਉਹ ਤੁਹਾਡੇ ਸਾਹਮਣੇ ਰੱਖਦੇ ਹਾਂ। ਅੱਛਾ ਜੀ, ਸਾਡੇ ਕੋਲ ਇੱਕ ਖਬਰ ਹੈ ਬੜੀ ਇੰਪੋਰਟੈਂਟ, ਉਹ ਤੁਹਾਨੂੰ ਮੈਂ ਜ਼ਰਾ 2-4 ਆਪਣੀਆਂ ਲੋਕਲ ਖਬਰਾਂ ਦੇ ਲਈਏ। ਉਹ ਸਲਮਾਨ ਖਾਨ ਸਾਹਿਬ ਨੂੰ ਉਹ ਹੀ ਬੰਦਾ ਮਾਰਨਾ ਚਾਹੁੰਦਾ ਹੈ, ਕਤਲ ਕਰਨਾ ਚਾਹੁੰਦਾ ਹੈ ਜਿਹਨੇ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ ਸੀ।
ਇਸ ਖਬਰ ਦੇ ਉੱਤੇ ਪੂਰਾ ਚਾਨਣ ਪਾਵਾਂਗੇ, ਲੇਕਿਨ ਇਹ ਜ਼ਰਾ ਪਹਿਲਾਂ ਦੂਸਰੀਆਂ ਖਬਰਾਂ ਤੇ ਗੱਲ ਕਰ ਲਈਏ, ਉਸ ਤੋਂ ਬਾਅਦ ਇਸ ਖਬਰ ਤੇ ਚਾਨਣ ਪਾਵਾਂਗੇ। ਅੱਛਾ ਜੀ, ਜਿਹੜੀ ਅਗਲੀ ਖਬਰ ਹੈ ਉਹ ਇਹ ਹੈ ਕਿ ਸਾਨਿਆ ਆਰਮੀ ਪਬਲਿਕ ਸਕੂਲ ਦੇ ਵਿੱਚ ਸ਼ਹੀਦ ਅਸਫੰਦ ਖਾਨ ਬੱਚਾ ਜਿਹੜਾ ਸ਼ਹੀਦ ਹੋਇਆ ਸੀ, ਉਹਨਾਂ ਦੀ ਵਾਲਦਾ ਨੇ ਬੜੇ ਜਿਰਗੇ ਦੇ ਵਿੱਚ ਗਿਲੇ ਕੀਤੇ ਨੇ ਔਰ ਆਖਿਆ ਵੀ ਸਾਨੂੰ ਇਨਸਾਫ ਨਹੀਂ ਲੱਭਿਆ। ਔਰ ਉਹ ਜਿਹੜਾ ਹਾਦਸਾ ਹੋਇਆ ਸੀ APS ਦੇ ਵਿੱਚ, ਜਿਹੜੇ ਬੱਚੇ ਸ਼ਹੀਦ ਹੋਏ ਸਨ ਪਸ਼ਾਵਰ, ਉਹਨਾਂ ਆਖਿਆ ਵੀ ਉਹਦੀ ਜ਼ਿੰਮੇਵਾਰੀ ਕਿਸੇ ਤੇ ਨਹੀਂ ਪਾਈ ਗਈ, ਕਿਸੇ ਨੂੰ ਸਜ਼ਾ ਨਹੀਂ ਦਿੱਤੀ ਗਈ। ਕਿਸੇ ਨੇ ਤਾਂ ਜੁਰਮ ਕੀਤਾ ਸੀ ਨਾ ਉਹ, ਤੇ ਉਹਨਾਂ ਆਖਿਆ ਵੀ ਕਿਸੇ ਨੂੰ ਉਹਦੀ ਸਜ਼ਾ ਨਹੀਂ ਦਿੱਤੀ ਗਈ ਔਰ ਸਾਨੂੰ ਨਹੀਂ ਦੱਸਿਆ ਗਿਆ ਵੀ ਉਹ ਜ਼ਿੰਮੇਵਾਰੀ ਕਿਹਦੀ ਸੀ, ਕਿਹਦਾ ਫੇਲੀਅਰ ਸੀ, ਕਿੰਨੇ ਕੁਤਾਹੀ ਕੀਤੀ ਸੀ, ਤੇ ਦਹਿਸ਼ਤਗਰਦ ਉੱਥੋਂ ਤੱਕ ਪਹੁੰਚੇ ਸਨ ਤੇ ਬੱਚਿਆਂ ਨਾਲ ਉਹਨਾਂ ਨੇ ਉਹ ਸਲੂਕ ਕੀਤਾ ਸੀ, ਤੇ ਸਾਨੂੰ ਦੱਸਿਆ ਜਾਏ ਔਰ ਉਹਨਾਂ ਲੋਕਾਂ ਨਾਲ ਸਜ਼ਾ ਦਿੱਤੀ ਜਾਏ ਔਰ ਸਾਨੂੰ ਇਨਸਾਫ ਦਿੱਤਾ ਜਾਏ। ਨਹੀਂ ਇਨਸਾਫ ਦਿਓਗੇ ਤਾਂ ਫਿਰ ਅਸੀਂ ਗਲੀਆਂ 'ਚ ਨਿਕਲ ਕੇ ਉਹ ਇਨਸਾਫ ਤੁਹਾਡੇ ਕੋਲ ਮੰਗਾਂਗੇ। ਉਹਨਾਂ ਨੇ ਬੜੀ ਤਗੜੀ ਜਿਹੜੀ ਉੱਥੇ ਇਹ ਤਕਰੀਰ ਕੀਤੀ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਡਿਸਕੋਜ਼। ਇਹ ਜਿਹੜੇ ਬਿਜਲੀ ਦੇ ਜਿਹੜੇ ਯੂਨਿਟ ਨੇ ਡਿਫਰੈਂਟ ਇਲਾਕਿਆਂ, ਜਿਸ ਤਰ੍ਹਾਂ ਮਤਲਬ ਕਿ ਫੈਸਲਾਬਾਦ ਦਾ ਇੱਕ ਅਲੱਗ ਸਿਸਟਮ ਹੈ, ਮੁਲਤਾਨ ਦਾ ਅਲੱਗ ਸਿਸਟਮ ਹੈ, ਜਿਹੜਾ ਬਿਜਲੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ, ਉਹ ਜਿੰਨੇ ਵੀ ਡਿਸਕੋਜ਼ ਨੇ ਉਹਨਾਂ ਦੇ ਵਿੱਚ ਡਿਸਟ੍ਰੀਬਿਊਸ਼ਨ ਸਿਸਟਮਸ ਜਿਹੜੇ ਨੇ ਬਿਜਲੀ ਦੇ, ਉਹਨਾਂ ਦੇ ਵਿੱਚ ਚੋਰੀ ਖਤਮ ਕਰਨ ਵਾਸਤੇ FIA ਦੇ ਲੋਕਾਂ ਨੂੰ ਘੱਲਿਆ ਗਿਆ। ਹੁਣ ਰਿਪੋਰਟ ਨਵੀਂ ਆਈ ਹੈ ਹਕੂਮਤ ਦੇ ਕੋਲ, ਜਿੱਥੋਂ ਪਤਾ ਲੱਗਾ ਵੀ FIA ਵਾਲੇ ਵੀ ਨਾਲ ਰਲ ਕੇ ਕਰਪਸ਼ਨ ਕਰਨਾ ਸ਼ੁਰੂ ਹੋ ਗਏ ਨੇ। ਮਤਲਬ ਕਿ ਛੋਲਿਆਂ ਦੇ ਬੁੱਢ ਬੱਕਰਾ ਰਾਖੀ ਭਾਇਆ ਤੇ ਉਹਨੇ ਫਿਰ ਤੁਹਾਨੂੰ ਪਤਾ ਹੈ ਵੀ 2 ਨੰਬਰੀ ਤੇ ਸਾਰੀ ਕਰਨੀ ਸੀ। ਮਤਲਬ ਕਿ ਹੁਣ FIA ਪਹਿਲਾਂ ਤੇ ਇਕੱਲੇ ਬਾਬਡਾ ਵਾਲੇ ਹੀ ਚੋਰੀ ਕਰ ਰਹੇ ਸਨ ਨਾ ਬਿਜਲੀ ਦੀ, ਜਾਂ ਮੇਰਾ ਉੱਥੇ ਕਰਪਸ਼ਨ ਕਰ ਰਹੇ ਸਨ। ਹੁਣ ਉੱਥੇ FIA ਵਾਲੇ ਇਕੱਲੇ ਨੇ, ਉਹ ਵੀ ਰੱਬ ਦੇ ਹੁਕਮ ਨਾਲ ਰਲ ਕੇ ਤੇ ਬਰਾਬਰ ਦੀ ਕਰਪਸ਼ਨ ਜਿਹੜੀ ਉਹਨਾਂ ਵੀ ਤੋਨਾ ਫਿੱਟ ਕੀਤਾ। ਉਹ ਵੀ ਬਾਜ਼ ਨਹੀਂ ਆਉਂਦੇ ਕਿ ਅਸੀਂ ਕਿਸੇ ਤਰੀਕੇ ਨਾਲ ਮਾਮਲਾ ਜਿਹੜਾ ਉਹ ਘੱਟ ਕਰ ਦਈਏ। ਅੱਛਾ ਜੀ, ਸ਼ਾਹ ਫਰਮਾਨ ਸਾਹਿਬ ਜਿਹੜੇ ਸਾਬਕ ਗਵਰਨਰ ਰਹੇ ਨੇ KP ਦੇ, ਉਹਨਾਂ ਨੂੰ ਵਜ਼ੀਰ ਆਲਾ ਦਾ ਮੁਆਵਨੇ ਖਸੂਸੀ ਬਣਾਇਆ ਗਿਆ ਸੀ, ਮੁਸ਼ੀਰ। ਉਹਨਾਂ ਨੇ ਉਸ ਤੋਂ ਅਸਤੀਫਾ ਦੇ ਦਿੱਤਾ, ਉਹਨਾਂ ਨੇ ਜੁਆਇਨ ਨਹੀਂ ਕੀਤਾ ਉਸ ਪੋਜੀਸ਼ਨ ਤੇ, ਉਹਨਾਂ ਨੇ ਜ਼ਾਤੀ ਵਜੂਹਾਤ ਦੀ ਵਜ੍ਹਾ ਤੋਂ ਉਸ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਸਾਨੂੰ ਵੀ ਅਜੇ ਨਹੀਂ ਸਮਝ, ਉਹਨਾਂ ਨਾਲ ਗੱਲ ਕਰਾਂਗੇ, ਪੁੱਛਾਂਗੇ ਵੀ ਉਹਨਾਂ ਦਾ ਪਹਿਲਾਂ ਨੋਟੀਫਿਕੇਸ਼ਨ ਹੋਇਆ ਔਰ ਉਹਨਾਂ ਨੇ ਜੁਆਇਨਿੰਗ ਵੀ ਨਹੀਂ ਦਿੱਤੀ ਬਲਕਿ ਅਸਤੀਫਾ ਦੇ ਦਿੱਤਾ, ਕੀ ਐਸੇ ਮਾਮਲਾਤ ਹੋਏ। ਨਾਰੋਵਾਲ ਦੇ ਵਿੱਚ ਪ੍ਰਾਈਵੇਟ ਟਿਊਸ਼ਨ ਨਾ ਲੈਣ ਵਾਲੇ ਤਾਲਿਬ ਇਲਮ ਤੇ ਤਸ਼ੱਦਦ ਕੀਤਾ ਗਿਆ ਕਿ ਜਨਾਬ ਤੂੰ ਸਕੂਲ ਦੇ ਵਿੱਚ, ਉਹ ਵਿਚਾਰੇ ਦੇ ਕੋਲ ਜ਼ਾਹਿਰ ਹੈ ਜਾਂ ਉਹਨੂੰ ਆਉਂਦਾ ਹੋਏਗਾ ਸਾਰਾ ਕੰਮ, ਜਾਂ ਮਾਂ ਪਿਓ ਕੋਲ ਇੰਨੇ ਪੈਸੇ ਨਾ ਹੋਣਗੇ ਵੀ ਉਹ ਟਿਊਸ਼ਨ ਪੜ੍ਹ ਸਕੇ ਜਾ ਕੇ ਪ੍ਰਾਈਵੇਟ। ਤੇ ਮਾਸਟਰ ਜੀ ਨੇ, ਮਤਲਬ ਮੈਂ ਤੁਹਾਨੂੰ ਦੱਸਿਆ ਨਾ, ਜਦੋਂ ਮੈਂ ਤੁਹਾਨੂੰ ਆਨਾ ਵੀ ਅਸੀਂ 99% ਕਰਪਟ ਹੈ। ਜਿੱਥੇ ਜਿੱਥੇ ਸਾਡਾ ਜ਼ੋਰ ਚੱਲਦਾ ਉੱਥੇ ਕਰਪਟ ਨਹੀਂ, ਜਿੱਥੇ ਜ਼ੋਰ ਨਹੀਂ ਚੱਲਦਾ। ਮਾਸਟਰ ਜੀ ਜਿਹੜੇ ਨੇ ਉਹ ਵੈਸੇ ਮਾਸ਼ਰੇ ਦੇ ਤੁਹਾਨੂੰ ਪਤਾ ਪਿਸੇ ਹੋਏ ਤਬਕੇ ਨੇ, ਪਰ ਸਟੂਡੈਂਟਾਂ ਦੇ ਉਹਨਾਂ ਦਾ ਜ਼ੋਰ ਚੱਲਦਾ ਤੇ ਉਹਨਾਂ ਸਟੂਡੈਂਟ ਨੂੰ ਖੁੱਲ੍ਹ ਕੇ ਰੱਖ ਦਿੱਤਾ ਵੀ ਤੂੰ ਪ੍ਰਾਈਵੇਟ ਟਿਊਸ਼ਨ ਕਿਉਂ ਨਹੀਂ ਪੜ੍ਹਦਾ। ਅੱਛਾ ਜੀ, ਆਈਨੀ ਤਰਮੀਮ 2/3 ਲਈ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ। ਇਹ ਉਹ ਹੀ ਇਨਸਾਰ ਅਬਾਸੀ ਸਾਹਿਬ ਨੇ ਜਿਹੜੇ ਸਾਨੂੰ ਪਹਿਲਾਂ ਦੱਸਦੇ ਸਨ ਅੱਜ ਤੋਂ 2 ਦਿਨ ਕਿ ਨੰਬਰ ਪੂਰੇ ਕੋਈ ਨਹੀਂ। ਫਿਰ ਮੇਰਾ ਖਿਆਲ ਕਿਸੇ ਨੇ ਇਹਨਾਂ ਦਾ ਕੰਨ ਮਰੋੜਿਆ, ਕਿਉਂਕਿ ਇਹਨਾਂ ਦੀ ਸਹਾਫਤ ਵੀ ਇਹੋ ਜਿਹੀ ਹੈ, ਮਰੋੜ ਕੇ ਸਿੱਧੀ ਕਰ ਲੈਂਦੇ ਨੇ ਉਹਨਾਂ ਨੇ ਮੇਰਾ ਖਿਆਲ ਫਿਰ ਇਹਨਾਂ ਦਾ ਕੰਨ ਮਰੋੜਿਆ ਤੇ ਇਹਨਾਂ ਨੇ ਬੰਦੇ ਦੇ ਪੁੱਤਰ ਬਣ ਕੇ ਕਿਹਾ ਵੀ ਹੁਣ ਨੰਬਰ ਪੂਰੇ ਨੇ, ਕੋਈ ਮਸਲਾ ਨਹੀਂ ਹੈਗਾ, ਆਈਨੀ ਤਰਮੀਮ ਜਿਹੜੀ ਹੋ ਜਾਏਗੀ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਤੁਹਾਡੇ ਸਾਹਮਣੇ ਅਸੀਂ ਸ਼ੁਰੂ 'ਚ ਤੁਹਾਨੂੰ ਆਖਿਆ ਸੀ ਵੀ ਇਹ ਖਬਰ ਰੱਖਾਂਗੇ, ਹਿੰਦੁਸਤਾਨ ਤੋਂ ਇਹ ਰੱਖਣੀ ਹੈ। ਇਹ ਖਬਰ ਇਹ ਹੈ ਕਿ ਹਿੰਦੁਸਤਾਨ ਦੇ ਵਿੱਚ ਮਹਾਰਾਸ਼ਟਰ ਦਾ ਇੱਕ ਸਾਬਕ ਵਜ਼ੀਰ और सलमान खान और शाहरुख खान और संजय दत्त ਦਾ ਬੜਾ ਕਰੀਬੀ ਦੋਸਤ, ਔਰ ਸਲਮਾਨ ਖਾਨ ਦਾ ਤੇ ਇੰਨਾ ਕਰੀਬੀ ਦੋਸਤ ਜਿਸ ਤਰ੍ਹਾਂ ਉਹਦਾ ਭਾਈ ਹੋਵੇ, ਬਾਬਾ ਸਦੀਕ, ਉਹਨੂੰ ਕਤਲ ਕਰ ਦਿੱਤਾ ਗਿਆ। 3 ਬੰਦਿਆਂ ਨੇ ਉਹਨੂੰ ਕਤਲ ਕੀਤਾ, ਆਪਣੇ ਪੁੱਤਰ ਦੇ ਦਫ਼ਤਰ ਦੇ ਸਾਹਮਣੇ ਸੀ, ਜਿੱਥੇ ਆ ਕੇ ਉਹਨਾਂ ਨੇ ਪਹਿਲਾਂ ਤੇ ਉਹ ਜਿਹੜੀਆਂ ਅੱਖਾਂ 'ਚ ਪਾਉਣ ਵਾਲਾ ਮਿਰਚਾਂ ਦਾ ਸਪਰੇਅ ਹੁੰਦਾ ਉਹ ਵੀ ਸ਼ਾਇਦ ਇਸਤੇਮਾਲ ਕੀਤਾ, ਨਾਲ ਪਿਸਤੌਲ ਨਾਲ ਗੋਲੀਆਂ ਮਾਰੀਆਂ ਤੇ ਥਾਂ ਦੇ ਉੱਤੇ ਹੀ ਮਾਰ ਦਿੱਤਾ। ਉਹਨਾਂ ਨੂੰ ਮੇਰਾ ਖਿਆਲ ਕੋ ਲਾਲਾਵਤੀ ਹਸਪੀਟਲ ਸੀ, ਉੱਥੇ ਲੈ ਕੇ ਗਏ, ਪਰ ਉਹ ਇੰਨੇ ਕੁ ਜ਼ਖਮੀ ਹੋ ਚੁੱਕੇ ਸਨ ਬਾਬਾ ਸਦੀਕ ਜੀ ਕਿ ਉਹ ਅੱਲਾ ਨੂੰ ਪਿਆਰੇ ਹੋ ਗਏ। ਉਹਨਾਂ ਨੂੰ ਬਾਅਦ 'ਚ ਦਫਨ ਕੀਤਾ ਗਿਆ, ਜਿਹੜੇ ਉੱਥੇ ਵੱਡਾ ਕਬਰਸਤਾਨ ਸੀ ਬੰਬਈ ਦਾ, ਉੱਥੇ। ਹੁਣ ਇਹ ਜਿਹੜਾ ਵੈਸੇ ਤੇ ਕਤਲ ਦੀ ਖਬਰ ਹੈ, ਇੱਕ ਸਾਬਕਾ ਮਿਨਿਸਟਰ ਨੇ, ਸਿਆਸਤਦਾਨ ਨੇ, ਜਿਹੜੇ ਸਲਮਾਨ ਖਾਨ ਦੇ ਬੜੇ ਕਰੀਬੀ ਦੋਸਤ ਸਨ, ਭਰਾਵਾਂ ਵਰਗੇ ਦੋਸਤ ਸਨ, ਤੇ ਸਲਮਾਨ ਖਾਨ ਦੀ ਤੇ ਸ਼ਾਹਰੁਖ ਖਾਨ ਦੀ ਜਦੋਂ ਲੜਾਈ ਜ਼ੋਰਾਂ 'ਤੇ ਸੀ ਤੇ ਇਹਨਾਂ ਨੇ ਆਪਣੇ ਘਰ ਦੇ ਵਿੱਚ ਅਫਤਾਰ ਪਾਰਟੀ ਰੱਖ ਕੇ ਤੇ ਇਹਨਾਂ ਦੀ ਸੁਲ੍ਹਾ ਕਰਵਾਈ ਸੀ। ਤੇ ਇਸੇ ਤਰ੍ਹਾਂ ਸੰਜੇ ਦੱਤ ਨਾਲ ਵੀ ਉਹਨਾਂ ਦਾ ਬੜਾ ਪਿਆਰ ਰਿਹਾ, ਜਦੋਂ ਸੰਜੇ ਦੱਤ ਜੇਲ੍ਹ 'ਚ ਰਿਹਾ, ਉਹਦੇ ਨਾਲ ਵੀ ਉਹਨਾਂ ਨੇ ਮਾਮਲਾਤ ਆਪਣੇ ਬੜੇ ਕਰੀਬ ਰੱਖੇ। ਤੇ ਵੈਸੇ ਤੇ ਚਲੋ ਇੰਨੀ ਕੀ ਗੱਲ ਹੈ ਵੀ ਇਹਨਾਂ ਨੂੰ ਮਾਰਿਆ ਗਿਆ, ਪਰ ਗੱਲ ਇੰਨੀ ਨਹੀਂ, ਮੈਂ ਤੁਹਾਨੂੰ ਲਾਅਲੈਸਨੈਸ ਦੱਸਣ ਡਿਆ ਵੀ ਲਾਅਲੈਸਨੈਸ ਜਿਹੜੀ ਹੈ ਨਾ, ਜਿੱਥੇ ਵੀ ਡਿਕਟੇਟਰ ਆਏ ਨੇ ਉੱਥੇ ਵੱਧਦੀ ਜਾ ਰਹੀ, ਉੱਧਰ ਵੀ ਮੋਦੀ ਹੈ, ਉੱਥੇ ਵੀ ਕੰਮ ਵੱਧਦਾ ਜਾ ਰਿਹਾ ਹੈ। ਇਹ ਮਾਮਲਾ ਕੁਛ ਇਸ ਤਰ੍ਹਾਂ ਦਾ ਹੈ ਕਿ ਇਹ ਜਿਹੜੇ ਬੰਦੇ ਮਾਰਿਆ ਜਿਨ੍ਹਾਂ ਨੇ, ਇਹਨਾਂ ਨੂੰ ਜਿਸ ਵੇਲੇ ਇਹਨਾਂ ਦਾ ਪ੍ਰੋਬ ਕੀਤਾ ਪੁਲਿਸ ਨੇ, ਤੇ ਪਤਾ ਲੱਗਾ ਹੈ ਕਿ ਇਹਨਾਂ ਦੇ ਪਿੱਛੇ ਲਾਰੈਂਸ ਬਿਸ਼ਨੋਈ ਹੈ। ਇਹ ਜਿਹੜਾ ਲਾਰੈਂਸ ਬਿਸ਼ਨੋਈ ਹੈ, ਇਹ ਇੱਕ ਗੈਂਗ ਹੈ। ਇਹ ਲਾਰੈਂਸ ਬਿਸ਼ਨੋਈ ਜਿਹੜਾ, ਇਹਨੂੰ ਬਿਸ਼ਨੋਈ ਆਖਾਂਗੇ ਅਸੀਂ, ਇਹ ਪੰਜਾਬ ਦਾ ਰਹਿਣ ਵਾਲਾ, ਫਿਰੋਜ਼ਪੁਰ ਔਰ
ਫਿਰੋਜ਼ਪੁਰ ਦੇ ਲਾਗੇ ਦਾ ਕੋਈ ਪਿੰਡ ਹੈ, ਉੱਥੋਂ ਦਾ ਰਹਿਣ ਵਾਲਾ ਹੈ, ਤੇ ਇਹ ਪੜ੍ਹਿਆ ਚੰਡੀਗੜ੍ਹ ਹੈ, ਤੇ ਉੱਥੇ ਇਹਨੇ ਸਟੂਡੈਂਟ ਪੋਲਿਟਿਕਸ ਕੀਤੀ ਹੈ ਸਾਰੀ। ਉੱਥੋਂ ਇਹ ਗੈਂਗ ਮੈਂਬਰ ਬਣਿਆ, ਤੇ ਫਿਰ ਇਹਨੇ ਹਰਿਆਣਾ, ਪੰਜਾਬ ਤੇ ਰਾਜਸਥਾਨ, ਉੱਥੇ ਇਹਨੇ ਆਪਣੀ ਯੂਪੀ, ਉੱਥੇ ਇਹਨੇ ਅੰਨੀ ਮਚਾ ਕੇ ਰੱਖੀ, ਤੇ ਗੈਂਗ ਦੇ ਵਿੱਚ ਹੋਰ ਬੰਦੇ ਵੀ ਸ਼ਾਮਿਲ ਕੀਤੀ ਰੱਖੇ, ਕਿਸੇ ਕੋਲੋਂ ਭੱਤਾ ਲੈ ਤੇ ਕਿਸੇ ਨੂੰ ਅਗਵਾ ਕਰ ਤੇ ਕਿਸੇ ਨੂੰ ਧਮਕੀ ਦੇ, ਤੇ ਉੱਥੇ ਕਤਲੋਗਾਰਤ ਇਹਨੇ ਜਾਰੀ ਰੱਖੀ। ਇਹ ਬਿਸ਼ਨੋਈ ਟਰਾਈਬ ਹੈ, ਕੋਈ ਤੁਸੀਂ ਕੌਮ ਕਹਿ ਲਓ, ਟਰਾਈਬ ਕਹਿ ਲਓ, ਕਬੀਲਾ ਕਹਿ ਲਓ, ਇਹ ਬਿਸ਼ਨੋਈ ਕਬੀਲੇ ਦਾ ਰਹਿਣ ਵਾਲਾ ਹੈ। ਬਹਰਹਾਲ ਇਹ ਬਿਸ਼ਨੋਈ ਸਾਹਿਬ ਜਿਹੜੇ ਨੇ, ਇਹਨਾਂ ਨੇ ਇਸ ਤੋਂ ਪਹਿਲਾਂ ਜਿਹੜਾ ਵੱਡਾ ਕਤਲ ਕੀਤਾ ਉਹ ਸਿੱਧੂ ਮੂਸੇਵਾਲੇ ਵਾਲਿਆਂ ਦਾ ਕੀਤਾ ਹੈ। ਤੁਹਾਨੂੰ ਪਤਾ ਹੀ ਹੈ, ਪੰਜਾਬ ਦਾ ਮਾਇਆਨਾਜ਼ ਪੁੱਤਰ, ਚੜ੍ਹਦੇ ਪੰਜਾਬ ਦਾ ਗੁਲੂਕਾਰ, ਉਹਨੇ 295 ਸੀ ਉਹਨੇ ਇੱਕ ਗਾਉਣ ਗਾਇਆ ਸੀ, ਤੇ ਉਹ ਇੰਝ ਹੀ ਲੱਗਦਾ ਵੀ ਜਿਵੇਂ ਉਹਨੇ ਇਮਰਾਨ ਖਾਨ ਵਾਸਤੇ ਗਾਇਆ ਸੀ। ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਗਾਉਣ ਦਾ ਲਿੰਕ ਜਿਹੜਾ ਹੈ ਉਹ ਇਸ ਵੀਲੌਗ ਦੇ ਜਿਹੜੀ ਡਿਸਕ੍ਰਿਪਸ਼ਨ ਹੈ ਉਹਦੇ 'ਚ ਵੀ ਰੱਖ ਦਈਏ, ਤੇ ਕਮੈਂਟ ਸੈਕਸ਼ਨ 'ਚ ਵੀ ਰੱਖ ਦਈਏ, ਤਾਂ ਕਿ ਤੁਸੀਂ ਵੇਖ ਸਕੋ। ਬੜਾ ਹੀ ਉਹ ਇੱਕ ਦਿਲ ਫਰੇਬ ਔਰ ਦੀਦਾ ਜ਼ੇਬ, ਔਰ ਬੜਾ ਹੀ ਮੈਂ ਆਖਾਂਗਾ ਕਿ ਇੱਕ ਦਿਲ ਨੂੰ ਗਰਮਾ ਦੇਣ ਵਾਲਾ ਉਹਦਾ ਗਾਉਣ ਹੈ, ਉਹਦਾ ਗੀਤ ਹੈ, ਔਰ ਉਹ ਇੰਝ ਹੀ ਲੱਗਦਾ ਵੀ ਉਹ ਲਿਖਿਆ ਔਰ ਗਾਇਆ ਜਿਹੜਾ ਉਹ ਇਮਰਾਨ ਖਾਨ ਦੇ ਉੱਤੇ ਗਿਆ ਸੀ। ਬਹਰਹਾਲ ਸਿੱਧੂ ਮੂਸੇਵਾਲਾ ਪੰਜਾਬੀਆਂ ਦੇ ਦਿਲਾਂ 'ਚ ਰਹਿੰਦਾ ਅਜੇ ਵੀ, ਬੜਾ ਹੀ ਉਹ ਹਰ ਦਿਲ ਅਜ਼ੀਜ਼ ਕਿਸਮ ਦਾ ਗੁਲੂਕਾਰ ਸੀ। ਉਹਨੂੰ ਇਸ ਬਿਸ਼ਨੋਈ ਜਿਹੜਾ ਗੈਂਗ ਇਹਨਾਂ ਮਾਰਿਆ, ਕਿਸੇ ਆਖਿਆ ਪੈਸਿਆਂ ਲਈ ਮਾਰਿਆ, ਕਿਸੇ ਆਖਿਆ ਦੁਸ਼ਮਣੀ ਲਈ ਮਾਰਿਆ, ਪੁਲਿਸ ਆਂਦੀ ਇਹਨਾਂ ਨੇ ਮਸ਼ਹੂਰ ਹੋਣ ਵਾਸਤੇ ਮਾਰਿਆ। ਬਹਰਹਾਲ ਮਾਮਲਾ ਕੁਝ ਇਸ ਤਰ੍ਹਾਂ ਦਾ ਹੋਇਆ ਵੀ ਇਹ ਆਪਣੀਆਂ ਵਾਰਦਾਤਾਂ ਉੱਥੇ ਤੇ ਪਾ ਰਹੇ ਸਨ, ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਲੇਕਿਨ ਉਸ ਤੋਂ ਬਾਅਦ ਬੰਬਈ ਦੇ ਵਿੱਚ ਜਿਹੜੇ ਅੰਡਰਵਰਲਡ ਗੈਂਗ ਸਨ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਦਾਊਦ ਇਬਰਾਹਿਮ, ਛੋਟਾ ਰਾਜਨ, ਰਵੀ ਪੁਜਾਰੀ, ਇਹਨਾਂ ਨਾਵਾਂ ਦੇ ਉੱਥੇ ਜਿਹੜੇ ਗੈਂਗ ਸਨ ਨਾ, ਉਹਨਾਂ ਨੂੰ ਪੁਲਿਸ ਨੇ ਪਿਛਲੇ 15-20 ਸਾਲਾਂ ਦੇ ਵਿੱਚ ਨਿਊਟਰਲਾਈਜ਼ ਕਰ ਦਿੱਤਾ, ਮਾਰ ਛੱਡਿਆ, ਇਨਕਾਊਂਟਰ ਕਰ ਦਿੱਤੇ, ਸਜ਼ਾਵਾਂ ਦੇ ਦਿੱਤੀਆਂ, ਮਤਲਬ ਕਿ ਇਹ ਗੈਂਗ ਉੱਥੋਂ ਖਤਮ ਹੋ ਗਏ। ਬੰਬਈ 'ਚ ਜਿਹੜਾ ਵੈਕਿਊਮ ਪੈਦਾ ਹੋਇਆ, ਬਿਸ਼ਨੋਈ ਸਾਹਿਬ ਨੇ ਜਿਹੜਾ ਨਾ ਜੀ ਉਸ ਪਾਸੇ ਨੂੰ ਮੂੰਹ ਕੀਤਾ, ਔਰ ਬਿਸ਼ਨੋਈ ਸਾਹਿਬ ਨੇ ਹੁਣ ਬੰਬਈ ਦੇ ਵਿੱਚ ਆਪਣੀ ਗੈਂਗ ਜਿਹੜੀ ਹੈ ਉਹ ਉਹਨਾਂ ਨੇ ਜਮਾ ਲਈ। ਇਹ ਮਾਮਲਾ ਉਸ ਵੇਲੇ ਸਭ ਤੋਂ ਜ਼ਿਆਦਾ ਚਾਨਣ ਦੇ ਵਿੱਚ ਆਇਆ ਜਦੋਂ ਅਪ੍ਰੈਲ ਦੇ ਮਹੀਨੇ ਇਹਨਾਂ ਸਲਮਾਨ ਖਾਨ ਦੇ ਘਰ ਦੇ ਉੱਤੇ ਫਾਇਰਿੰਗ ਕਰ ਦਿੱਤੀ, ਤੇ ਨਾਲ ਇਹ ਕਲੇਮ ਵੀ ਕੀਤਾ ਵੀ ਅਸੀਂ ਉਹਨੂੰ ਵੀ ਕਤਲ ਕਰ ਦੇਣਾ। ਹੁਣ ਉਹਦੇ ਪਿੱਛੇ ਵੀ 2-3 ਵਜੂਹਾਤ ਨੇ। ਇੱਕ ਤੇ ਉਂਝ ਹੀ ਜਿਵੇਂ ਇਹਨਾਂ ਦੇ ਗੈਂਗ ਦਾ ਜਿਹੜਾ ਬੰਦਾ ਗੋਲਡੀ ਬਰਾਰ ਸੀ, ਉਹ ਮੁੰਡੇ ਦਾ ਨਾਂ ਗੋਲਡੀ ਬਰਾਰ ਸੀ, ਜਿਹਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਜ਼ਿੰਮੇਵਾਰੀ ਕਬੂਲ ਕੀਤੀ ਸੀ। ਇਸੇ ਤਰੀਕੇ ਨਾਲ ਇਹ ਹੁਣ ਸਲਮਾਨ ਖਾਨ ਨੂੰ ਮਾਰ ਕੇ ਜਾਂ ਤੇ ਮਸ਼ਹੂਰ ਹੋਣਾ ਚਾਹੁੰਦੇ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਕਿ ਅਸੀਂ ਬੜਾ ਕੋਈ ਖਤਰਨਾਕ ਗੈਂਗ ਹੈ, ਤੇ ਜਾਂ ਫਿਰ ਇਹ ਚੇਤੇ ਕਰੋ ਕਿ ਸਲਮਾਨ ਖਾਨ ਸਾਹਿਬ ਦੇ ਉੱਤੇ ਇੱਕ ਹਰਨ ਮਾਰਨ ਦਾ ਮੁਕੱਦਮਾ ਹੋਇਆ ਸੀ। ਆਖਿਆ ਜਾਂਦਾ ਹੈ ਕਿ ਜਿਹੜਾ ਬਿਸ਼ਨੋਈ ਟਰਾਈਬ ਹੈ ਉਹ ਹਰਨ ਨੂੰ ਬਹੁਤ ਹੀ ਇੱਕ ਮੁਕੱਦਸ ਜਾਨਵਰ ਸਮਝਦਾ ਹੈ, ਤੇ ਕਦੀ ਕੁਝ ਲੋਕ ਇਹ ਵੀ ਗਵੇੜ ਲਾਉਂਦੇ ਨੇ ਵੀ ਉਹ ਜ਼ਿੱਦ ਹੈ ਉਹਨਾਂ ਦੀ ਬਿਸ਼ਨੋਈ ਟਰਾਈਬ ਦੀ, ਉਹ ਆਉਂਦੇ ਨੇ ਵੀ ਇਹਨੇ ਹਰਨ ਮਾਰਿਆ ਸੀ ਤੇ ਅਸੀਂ ਇਹਨੂੰ ਮਾਰਨਾ। ਬਹਰਹਾਲ ਹੁਣ ਬਾਬੇ ਸਦੀਕ ਨੂੰ ਮਾਰਨ ਤੋਂ ਬਾਅਦ ਸਲਮਾਨ ਸਾਹਿਬ ਉਹਨਾਂ ਦੇ ਜਨਾਜ਼ੇ 'ਤੇ ਵੀ ਗਏ, ਉੱਥੇ ਮਾਮਲਾਤ ਜਿਹੜੇ ਵੀ ਸਨ ਉੱਥੇ ਵੀ ਉਹ ਤਸ਼ਰੀਫ ਲੈ ਕੇ ਗਏ। ਹੁਣ ਇਹ ਮਾਮਲਾ ਉੱਥੇ ਬੜਾ ਗਰਮ ਹੋਇਆ ਕਿ ਆਇਆ ਇਹ ਸਲਮਾਨ ਖਾਨ ਨੂੰ ਮਾਰ ਦੇਗਾ ਜਾਂ ਨਹੀਂ। ਹੁਣ ਇਹ ਜਿਹੜਾ ਬੰਦਾ ਮਾਰਿਆ ਹੈ ਬਾਬਾ ਸਦੀਕ ਸਾਹਿਬ, ਇਹ ਵਜ਼ੀਰ ਵੀ ਸਨ ਔਰ ਇਹਨਾਂ ਦੇ ਕੋਲ ਬੜੀ ਹਾਈ ਪ੍ਰੋਫਾਈਲ ਇਹ ਬੰਦਾ ਸੀ, ਇਹਦੇ ਕੋਲ ਸਿਕਿਉਰਿਟੀ ਵੀ ਸੀ। ਇਹਨੂੰ ਮਾਰ ਦਿੱਤਾ ਤੇ ਫਿਰ ਦੂਜੇ ਕਿਸੇ ਨੂੰ ਵੀ ਮਾਰ ਸਕਦੇ ਨੇ। ਦੱਸਣਾ ਤੁਹਾਨੂੰ ਇਹ ਖਬਰ ਕਿਉਂ ਦਿੱਤੀ ਹੈ? ਖਬਰ ਤੁਹਾਨੂੰ ਦੇਣ ਦਾ ਮਤਲਬ ਇਹ ਸੀ ਵੀ ਜਿੱਥੇ ਡਿਕਟੇਟਰ ਆਉਂਦੇ ਨੇ, ਲਾਲੈਸਨੈਸ ਆਉਂਦੀ ਹੈ, ਉੱਥੇ ਫਿਰ ਬੜੇ ਵੱਡੇ ਜਿਹੜੇ ਐਕਟਰ ਹੋਣ ਉਹ ਭਲੇ। ਹੁਣ ਤੁਸੀਂ ਇਹ ਜਨਾਜ਼ੇ 'ਤੇ ਵੇਖਿਆ, ਉੱਥੇ ਜਨਾਬ ਸੰਜੇ ਦੱਤ ਸਾਹਿਬ ਵੀ ਆਏ ਨੇ, ਸਲਮਾਨ ਖਾਨ ਵੀ ਆਇਆ, ਮਤਲਬ ਵੱਡੇ ਤੋਂ ਵੱਡਾ ਬੰਦਾ ਹੋਏ ਫਿਰ ਆਮ ਜਿਹੇ ਕ੍ਰਿਮੀਨਲ ਜਿਹੜੇ ਨੇ ਉਹਨਾਂ ਨੂੰ ਵੀ ਠੋਕ ਦਿੰਦੇ ਨੇ। ਤੇ ਇਹ ਹੁਣ ਬਿਸ਼ਨੋਈ ਸਾਹਿਬ ਜਿਹੜੇ ਨੇ ਜੀ, ਇਹਨਾਂ ਨੇ ਉੱਥੇ ਮੁੰਬਈ ਦੇ ਵਿੱਚ ਇਸ ਵੇਲੇ ਤਬਾਹੀ ਮਚਾਈ ਹੈ। ਵੇਖਦੇ ਹਾਂ ਅੱਗੋਂ ਕੀ ਬਣਦਾ। ਇਹ ਹੁਣ ਪੁਲਿਸ ਜਿਹੜੀ ਇਹਨਾਂ ਨੂੰ ਮਾਰਦੀ ਹੈ ਜਾਂ ਇਹ ਉੱਥੋਂ ਦੀਆਂ ਜਿਹੜੀਆਂ ਸੈਲੈਬ੍ਰਿਟੀਜ਼ ਨੇ ਉਹਨਾਂ 'ਚੋਂ ਕਿਸੇ ਨੂੰ ਨਿਸ਼ਾਨਾ ਬਣਾਉਂਦੇ ਨੇ। ਜੋ ਵੀ ਬਹਰਹਾਲ ਸੂਰਤ ਹਾਲ ਹੋਈ ਉਹ ਤੁਹਾਡੇ ਸਾਹਮਣੇ ਰੱਖਾਂਗੇ। ਸਾਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।